ਦੱਸੀ ਸੀ, ਆਸਟਰੀਆ ਦੇ ਵਿੱਚ ਜਿਹੜੀ ਇੱਕ ਫਾਰ ਰਾਈਟ ਜਿਹੜੀ ਪਾਰਟੀ ਆ, ਉਸ ਦੀ ਇਲੈਕਸ਼ਨ ਦੇ ਵਿੱਚ ਜਿੱਤ ਤੋਂ ਬਾਅਦ 'ਚ ਕਹਿੰਦੇ ਵੀ ਉਸਨੇ ਨਵੇਂ ਇੱਕ ਐਰਾ ਆ ਉਸ ਦੀ ਸ਼ੁਰੂਆਤ ਉੱਥੇ ਕਰ ਦਿੱਤੀ ਆ। ਫਰੀਡਮ ਪਾਰਟੀ ਉੱਥੇ ਦੀ ਜਿਹੜੀ ਆਸਟਰੀਆ ਦੀ ਫਾਰ ਰਾਈਟ ਪਾਰਟੀ ਆ, ਉਹਦੇ ਜਿਹੜੇ ਲੀਡਰ ਹਰਬਰਟ ਕਿਕਲ, ਉਸਨੇ ਆਪਣੇ ਸਪੋਰਟਰਸ ਨੂੰ ਜਿਹੜੇ ਖੁਸ਼ੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ। ਕਿਕਲ ਦੀ ਪਾਰਟੀ ਨੇ, ਫਰੀਡਮ ਪਾਰਟੀ ਨੇ 29.1% ਜਿਹੜੀਆਂ ਵੋਟਾਂ ਆ ਉੱਥੋਂ ਦੇ ਪ੍ਰੋਵੀਜ਼ਨਲ ਰਿਜ਼ਲਟਸ ਜਿਹੜੇ ਆਏ ਆ, ਮੁੱਢਲੇ ਰਿਜ਼ਲਟਸ ਆ ਉਹਦੇ ਵਿੱਚ ਜਿੱਤੀਆਂ ਆ। ਇਹ 3 ਪੁਆਇੰਟ ਵੱਧ ਨੇ ਉੱਥੋਂ ਦੀ ਜਿਹੜੀ ਪੁਰਾਣੀ ਕੰਜ਼ਰਵੇਟਿਵ ਪਾਰਟੀ ਆ, ਪੀਪਲ ਪਾਰਟੀ, ਉਸ ਦੇ ਨਾਲੋਂ, ਜੋ ਕਿ 26.4% ਦੇ ਉੱਤੇ ਰਹੀ ਹੈਗੀ ਆ। ਯੂਰਪ ਦੇ ਵਿੱਚ ਫਾਰ ਰਾਈਟ ਦੀ ਜਿਹੜੀ ਸਕਸੈਸ ਦੇ ਵਿੱਚ ਇੱਕ ਨਵੀਂ ਕੜੀ ਜਿਹੜੀ ਆ ਕਹਿੰਦੇ ਵੀ ਉਹ ਜੁੜੀ ਆ। ਚਾਹੇ ਉਹ ਹੰਗਰੀ ਦੀ ਜਿਹੜੀ ਗੱਲ ਹੋਵੇ, ਚਾਹੇ ਫਰਾਂਸ ਦੇ ਵਿੱਚ ਹੋਵੇ, ਤੇ ਹੁਣ ਆਸਟਰੀਆ ਦੇ ਵਿੱਚ ਵੀ ਜਿਹੜੇ ਫਾਰ ਰਾਈਟ ਗਰੁੱਪਸ ਆ, ਉਹਨਾਂ ਦੀਆਂ ਪਾਰਟੀਜ਼ ਆ, ਉਹਨਾਂ ਨੂੰ ਜਿਹੜਾ ਉਹ ਲਗਾਤਾਰ ਹੁੰਗਾਰਾ ਮਿਲ ਰਿਹਾ ਹੈਗਾ ਆ। ਆਸਟਰੀਆ ਦੀਆਂ ਇਹਨਾਂ ਇਲੈਕਸ਼ਨ ਦੇ ਵਿੱਚ ਤਕਰੀਬਨ 75% ਜਿਹੜੀਆਂ ਉਹ ਟਰਨ ਆਊਟ ਰਿਹਾ, ਵੋਟਾਂ ਜਿਹੜੀਆਂ ਉਹ ਪਈਆਂ। ਤੇ ਆਸਟਰੀਆ ਦੇ ਵੋਟਰਸ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਕਹਿੰਦੇ ਵੀ ਉੱਥੇ 2 ਇਸ਼ੂ ਚੱਲ ਰਹੇ ਆ, ਮਾਈਗ੍ਰੇਸ਼ਨ ਦਾ ਤੇ ਅਸਾਈਲਮ ਦਾ। ਉਸ ਨੂੰ ਲੈ ਕੇ ਮੁੱਖ ਤੌਰ ਦੇ ਉੱਤੇ ਜਿਹੜੀ ਉਹਨਾਂ ਨੇ ਵੋਟ ਜਿਹੜੀ ਉਹ ਪਾਈ ਆ, ਤੇ ਨਾਲ ਦੇ ਨਾਲ ਜਿਹੜਾ ਯੂਕਰੇਨ ਦੀ ਲੜਾਈ ਦੇ ਕਰਕੇ ਉੱਥੇ ਜਿਹੜੀ ਇਕੋਨਮੀ ਦੇ ਉੱਤੇ ਅਸਰ ਪਿਆ ਆ, ਉਹ ਵੀ ਇੱਕ ਇਸ਼ੂ ਜਿਹੜਾ ਉਹ ਰਿਹਾ ਹੈਗਾ ਆ। ਕਹਿੰਦੇ ਵੀ ਅੱਧਾ ਜਿਹੜਾ ਮੈਪ ਆ ਆਸਟਰੀਆ ਦਾ ਉਹ ਬਲੂ ਟਰਨ ਹੋ ਗਿਆ, ਯਾਨੀ ਕਿ ਇਹ ਫਰੀਡਮ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਉਹ ਟਰਨ ਹੋ ਗਿਆ। ਸੋ ਕਹਿੰਦੇ ਵੀ ਉੱਥੋਂ ਦੇ ਉਹਨਾਂ ਦੀ ਪਾਰਟੀ ਦੇ ਜਿਹੜੇ ਜਨਰਲ ਸਕੱਤਰ ਆ ਮਾਈਕਲ, ਉਹਨਾਂ ਨੇ ਕਿਹਾ ਵੀ ਇੱਥੋਂ ਦੇ ਬੰਦੇ ਤੇ ਬੁੜੀਆਂ ਨੇ ਜਿਹੜੀ ਵੋਟ ਪਾ ਕੇ ਅੱਜ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਸਿਰਜ ਦਿੱਤਾ ਹੈਗਾ ਆ। ਸੋ ਲਗਾਤਾਰ ਜੇ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਫਾਰ ਰਾਈਟ ਦਾ ਇਸ ਟਾਈਮ ਪਸਾਰ ਜਿਹੜਾ ਉਹ ਵੱਧਦਾ ਜਾ ਰਿਹਾ ਆ। ਇਹ ਯੂਰਪ ਹੀ ਨਹੀਂ, ਪੂਰੀ ਦੁਨੀਆ ਭਰ ਦੇ ਵਿੱਚ ਇੱਕ ਇਸ ਟਾਈਮ ਐਸੀ ਹਵਾ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਵਿੱਚ ਹੁਣ ਉੱਥੇ ਤਾਂ ਕਹਿਣ ਨੂੰ ਦੂਜੀ ਪਾਰਟੀ ਕੰਜ਼ਰਵੇਟਿਵ ਹੀ ਆ, ਪਰ ਜਿਹੜੀ ਉਸ ਤੋਂ ਵੀ ਐਕਸਟ੍ਰੀਮ ਵਾਲੇ ਪਾਸੇ ਨੂੰ ਥੋੜਾ ਹੋਰ ਵੀ ਗਾਂਹ ਨੂੰ ਜਿਹੜਾ ਉਹ ਚੱਲ ਜਾਓ ਤਾਂ ਉੱਥੇ ਮੁੱਦਾ ਜਿਹੜਾ ਉਹ ਬਣਦਾ ਜਾ ਰਿਹਾ ਆ। ਮਾਈਗ੍ਰੇਸ਼ਨ, ਅਸਾਈਲਮ, ਇਹ ਇਕੋਨਮੀ, ਇਹ ਜਿਹੜੇ 3 ਇਸ਼ੂ ਆ ਦੁਨੀਆ ਭਰ ਦੇ ਵਿੱਚ ਇਸ ਟਾਈਮ ਹਰ ਇੱਕ ਇਲੈਕਸ਼ਨ ਦੇ ਉੱਤੇ ਜਿਹੜਾ ਉਹ ਆਪਣਾ ਅਸਰ, ਛਾਪ ਜਿਹੜੀ ਉਹ ਛੱਡਦੇ ਜਾ ਰਹੇ ਨੇ। ਜੀ, ਸਰੋਤਿਆਂ ਵਾਸਤੇ ਆਈ ਆਸਟਰੀਆ ਦੇ ਵਿੱਚ ਜਿਹੜੀ ਪਾਰਟੀ ਜਿੱਤੀ ਆ, ਹੁਣ ਇਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ। ਹਾਰਡ ਲਾਈਨ ਐਂਟੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਕੰਮ ਕਰੂਗੀ ਤੇ ਪ੍ਰੋ ਰਸ਼ੀਅਨ ਪਲੇਟਫਾਰਮ। ਸੋ ਇਹ ਹੁਣ ਅਮਰੀਕਾ ਨੂੰ ਇੱਕ ਹੋਰ ਮੁਲਕ ਜਿਹੜਾ ਆ ਉਹਦੇ ਵੱਲ ਦੇਖਣਾ ਪਊਗਾ ਵੀ ਇਹ ਰਸ਼ੀਆ ਵੱਲ ਨੂੰ ਕਿੰਨਾ ਕੁ ਜਾਂਦਾ ਹੈਗਾ ਆ। ਜਿਹੜੇ ਮੌਜੂਦਾ ਆਸਟਰੀਆ ਦੇ ਪ੍ਰੈਜ਼ੀਡੈਂਟ ਹੈਗੇ ਅਲੈਗਜ਼ੈਂਡਰ ਵੈਂਡਰ ਬੈਲਨ, ਉਹਨਾਂ ਨੇ ਇਹ ਕਿਹਾ ਵੀ ਜੋ ਨਵੀਂ ਗਵਰਨਮੈਂਟ ਬਣਨ ਜਾ ਰਹੀ ਆ ਉਹਨੂੰ ਰਿਸਪੈਕਟ ਕਰਨੀ ਚਾਹੀਦੀ ਆ ਬੇਸਿਕ ਪਿਲਰਸ ਆਫ ਡੈਮੋਕ੍ਰੇਸੀ। ਪਰ ਜਿਨ੍ਹਾਂ ਲੋਕਾਂ ਨੇ ਜਿਤਾਇਆ ਹੈਗਾ ਜਿਸ ਇਸ਼ੂ ਦੇ ਉੱਤੇ, ਸੋ ਨੈਚੁਰਲੀ ਉਹ ਇਸ ਇਸ਼ੂ ਦੇ ਉੱਤੇ ਵਰਕਆਊਟ ਕਰਨਗੇ। ਪਰ ਓਵਰਆਲ ਜਿਸ ਤਰ੍ਹਾਂ ਨੀਦਰਲੈਂਡ, ਹੋਰ ਫਰਾਂਸ 'ਚ ਵੀ ਕੀ ਚੱਲ ਰਿਹਾ, ਜਰਮਨ 'ਚ, ਹੁਣ ਆਸਟਰੀਆ ਹੋ ਗਿਆ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਬਹੁਤ ਜ਼ਿਆਦਾ ਚੱਲੀ ਹੋਈ ਹੈਗੀ ਆ। ਸੋ ਅਮਰੀਕਾ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨ ਬਣਦੀ ਆ। ਜਦੋਂ ਬਾਰਡਰ ਤੇ ਪਿਛਲੇ ਹਫ਼ਤੇ ਕਮਲਾ ਹੈਰਿਸ ਹੁਣੀ ਗਏ ਤੇ ਟਰੰਪ ਉਹਨਾਂ ਦੇ ਜੋ ਬਿਆਨ ਆਉਂਦੇ ਆ। ਸੋ ਓਵਰਆਲ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੇ ਇਸ਼ੂਜ਼ ਆ, ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ, ਇਕੋਨਮੀ, ਇਨਫਲੇਸ਼ਨ, ਇਹ ਸਾਰਾ ਕੁਝ ਲੈ ਕੇ ਸਰਕਾਰਾਂ ਜਿਹੜੀਆਂ ਆ ਉਲਟ ਪੁਲਟ ਹੋ ਰਹੀਆਂ ਹੈਗੀਆਂ।